ਤੇ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰੀਏ ਮੋਦੀ ਸਰਕਾਰ ਦੇ ਬਜਟ ਤੋਂ। ਮੋਦੀ ਸਰਕਾਰ ਦਾ ਬਜਟ ਪੇਸ਼ ਹੋ ਗਿਆ ਜੀ। ਬਜਟ ਤੋਂ ਪਹਿਲਾਂ ਕਾਫੀ ਦਾਅਵੇ ਤੇ ਕਾਫੀ ਭਰੋਸੇ ਲੋਕਾਂ ਨੂੰ ਦਿੱਤੇ ਗਏ ਸੀ। ਕੀ ਕਹਿੰਦਾ ਜੀ ਬਜਟ? ਦੇਖੋ, ਇਹ ਜਿਹੜਾ ਬਜਟ ਸੀਗਾ, ਹੂੰ, ਇੱਕ ਤੇ ਇਹ ਹੈ ਕਿ ਮੋਦੀ ਸਰਕਾਰ ਦਾ ਜਿਹੜਾ ਦੂਸਰਾ ਹੂੰ, ਹੂੰ, ਮੋਦੀ ਦਾ ਕਾਰਜਕਾਲ ਹੈ, ਹਾਂਜੀ, ਉਹਦਾ ਇਹ ਫੁੱਲ ਫਲੈਜਡ ਆਖਰੀ ਬਜਟ ਹੈ। ਬਜਟ ਹੈ, ਹੂੰ, ਜਿਹੜਾ ਕਿ ਅੱਜ ਪੇਸ਼ ਕਰ ਦਿੱਤਾ ਗਿਆ। ਜੀ, ਕਿਉਂਕਿ ਅਗਲੇ ਸਾਲ ਇਲੈਕਸ਼ਨ ਹੋਣਗੇ ਤਾਂ ਉਹ ਕਹਿ ਲਓ ਕਿ ਪੂਰਾ ਬਜਟ ਨਹੀਂ ਹੁੰਦਾ, ਹੂੰ, 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 ਉਹ ਇੱਕ ਤਰ੍ਹਾਂ ਨਾਲ ਕਹਿ ਲਓ ਇੰਟਰਮ ਹੁੰਦਾ ਹੈ। ਜੀ, ਤਾਂ ਖੈਰ, ਦੇਖੋ, ਇਸ ਬਜਟ ਦੇ ਵਿੱਚ ਸਰਕਾਰ ਦੇ ਸਾਹਮਣੇ ਪਹਿਲਾਂ ਤਾਂ ਚੈਲੰਜ ਸਨ। ਹੂੰ, ਹੂੰ, ਚੈਲੰਜ ਇਹ ਹੈ ਕਿ ਫਿਸਕਲ ਡੈਫਿਸਿਟ ਤੁਸੀਂ ਕੀ ਘਟਾਓਗੇ? ਜੀ, ਜੇ ਘਟਾਓਗੇ ਤਾਂ ਫਿਰ ਤੁਹਾਡਾ ਗਰੋਥ ਸਲੋ ਡਾਊਨ ਉਹ ਵੇਖਣ ਨੂੰ ਮਿਲੇਗਾ। ਇਹ ਸਾਰਾ ਕੁਝ ਸੀ। ਤਾਂ ਦੇਖੋ, ਅਰਥ ਨੀਤੀ ਤੇ ਰਾਜਨੀਤੀ ਇਹਦੇ ਵਿਚਾਲਿਓਂ ਲੰਘਣਾ ਸੀ ਇਹਨਾਂ ਨੇ। ਤਾਂ ਦੋਹਾਂ ਨੂੰ ਹੀ ਮਤਲਬ ਕਿ ਨਾਲ ਲੈ ਕੇ ਇਹਨਾਂ ਦੇ ਵਿਚਾਲਿਓਂ ਤੁਰੇ ਜਾਣਾ ਸੀਗਾ ਕਿ ਦੋਨੇ ਨਾਲ ਹੀ ਨਾਲ ਹੀ। ਤਾਂ ਇਹਨਾਂ ਨੇ ਇਹੀ ਕੀਤਾ। ਅਰਥ ਨੀਤੀ ਵੀ ਹੈ ਇਹਦੇ ਚ, ਰਾਜਨੀਤੀ ਵੀ ਆ। ਰਾਜਨੀਤੀ ਕਿੱਦਾਂ ਹੈ? ਦੇਖੋ, ਲੰਮਾ ਚੌੜਾ ਹੋ ਜਾਂਦਾ ਹੈ। ਜੇ ਬਜਟ ਦਾ ਵਿਸ਼ਲੇਸ਼ਣ ਕਰਨਾ ਹੋਵੇ, ਖਾਸਾ ਟਾਈਮ ਚਾਹੀਦਾ, ਤੁਹਾਡੇ ਕੋਲ ਬਹੁਤ ਸਾਰੇ ਫੈਕਟ ਫਿਗਰ ਹੋਣੇ ਚਾਹੀਦੇ ਨੇ। ਜੀ, ਪਰ ਇਹਨੂੰ ਸੰਖੇਪ ਚ ਸਮਝਣਾ ਹੋਵੇ, ਫਿਸਕਲ ਡੈਫਿਸਿਟ ਬਾਰੇ ਉਹਨਾਂ ਨੇ ਕਿਹਾ ਕਿ ਦੇਖੋ 6.5 ਤੋਂ ਅਸੀਂ ਇਹਨੂੰ ਲਿਆਵਾਂਗੇ 4.5। ਇਹਦਾ ਮਤਲਬ ਕਿ ਫਿਸਕਲ ਡੈਫਿਸਿਟ ਘਟ ਰਿਹਾ ਹੈ। ਫਿਸਕਲ ਡੈਫਿਸਿਟ ਕੀ ਹੈ? ਕਿ ਭਾਈ ਜੋ ਆਮਦਨੀ ਹੈ ਤੁਹਾਡੀ ਉਹਦੇ ਮੁਤਾਬਕ ਖਰਚ। ਤਾਂ ਇਹ ਜੀਡੀਪੀ ਦਾ ਇਹ ਕਹਿਣਗੇ ਕਿ ਅਸੀਂ ਹੁਣ 4.5% ਫਿਸਕਲ ਡੈਫਿਸਿਟ ਰੱਖਾਂਗੇ। ਯਾਨੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਕਿਹਾ ਜਾ ਰਿਹਾ ਸੀਗਾ ਕਿ 5 ਦੇ ਆਸ-ਪਾਸ ਇਹਨਾਂ ਨੂੰ ਰੱਖਣਾ ਚਾਹੀਦਾ। ਵੈਸੇ ਤੇ ਇਹਨਾਂ ਨੇ ਇਹਦੇ ਚ ਆਲਾ ਤਰੀਨ ਕੰਮ ਕੀਤਾ ਸੀ ਪਹਿਲਾਂ। ਫਿਸਕਲ ਡੈਫਿਸਿਟ ਬਹੁਤ ਥੱਲੇ ਆ ਗਿਆ ਸੀਗਾ। ਫਿਰ ਹੋਇਆ ਕੀ ਸੀਗਾ ਕਿ ਕੋਵਿਡ ਆ ਗਿਆ। ਕੋਵਿਡ ਤੋਂ ਬਾਅਦ ਹੂੰ, ਫਿਰ ਮਾਮਲਾ ਸ਼ੂਟ ਅਪ ਹੋ ਗਿਆ। ਹੁਣ ਫਿਰ ਬਿਹਤਰ ਕਰ ਰਹੇ ਨੇ, ਪਰ ਗੱਲ ਇਹ ਆ ਕਿ ਹਾਲੇ ਵੀ ਬਹੁਤ ਵੱਡੀ ਰਕਮ ਬੋਰੋ ਕਰਨੀ ਪਵੇਗੀ। ਕਿਉਂਕਿ ਫਿਸਕਲ ਡੈਫਿਸਿਟ ਦਾ ਇੱਥੇ ਇਹੀ ਪੰਗਾ ਸੀਗਾ ਕਿ ਫਿਸਕਲ ਡੈਫਿਸਿਟ ਜੇ ਤੁਸੀਂ ਵਧਾਉਂਦੇ ਹੋ ਤਾਂ ਤੁਹਾਡਾ ਇੰਟਰਸਟ ਵੀ ਵਧੇਗਾ, ਬੋਰਿੰਗ ਵੀ ਵਧੇਗੀ ਤੁਹਾਡੀ। ਤਾਂ ਫਿਰ ਜਦੋਂ ਤੁਸੀਂ ਬੋਰੋ ਕਰੋਗੇ, ਉਹਦਾ ਇੰਟਰਸਟ ਜਾਏਗਾ ਤਾਂ ਤੁਹਾਡਾ ਆਟੋਮੈਟਿਕਲੀ ਜਿਹੜਾ ਬਜਟ ਹੈ ਗੜਬੜਾ ਜਾਏਗਾ। ਹੁਣ ਜੇ ਤੁਸੀਂ ਨਹੀਂ ਸੀ ਕਰਦੇ ਤਾਂ ਫਿਰ ਤੁਹਾਡਾ ਜਿਹੜਾ ਗਰੋਥ ਸਲੋ ਡਾਊਨ ਪੱਕਾ ਸੀਗਾ। ਇਹਨਾਂ ਨੇ ਕੀ ਕੀਤਾ ਕਿ ਫਿਸਕਲ ਡੈਫਿਸਿਟ ਦਾ ਵੀ ਕਹਿ ਦਿੱਤਾ ਕਿ ਅਸੀਂ 4.5 ਤੱਕ ਰੱਖਾਂਗੇ, ਪਰ ਜਿਹੜਾ ਸਾਡੇ ਹੈਗਾ ਕੈਪੀਟਲ ਐਕਸਪੈਂਡੀਚਰ ਜਿਹਨੂੰ ਕਹਿੰਦੇ ਸਰਕਾਰ ਦਾ, ਉਹ ਇਹਨਾਂ ਨੇ ਚੱਕ ਕੇ ਤਕਰੀਬਨ 30 ਤੋਂ 35% ਵਧਾ ਦਿੱਤਾ। ਕਹਿੰਦੇ ਜੀ ਅਸੀਂ 10 ਲੱਖ ਕਰੋੜ ਤੱਕ ਲੈ ਜਾਵਾਂਗੇ। ਇਹ ਬਹੁਤ ਵੱਡੀ ਰਕਮ ਹੈ। ਤਾਂ ਮਤਲਬ ਕਿ ਹੁਣ ਸਮਝ ਆ ਗਿਆ ਹੋਵੇਗਾ ਤੁਹਾਨੂੰ ਕਿ ਫਿਸਕਲ ਹੂੰ, ਹੂੰ, ਡੈਫਿਸਿਟ ਵੀ ਕਹਿ ਦਿੱਤਾ ਕਿ ਠੀਕ ਹੈ। ਇਹ ਚੈਲੰਜ ਸੀ ਕਿ ਜੀ, ਫਿਸਕਲ ਡੈਫਿਸਿਟ ਘਟਾਓਗੇ ਕਿ ਵਧਾਓਗੇ? ਕਹਿੰਦੇ ਜੀ ਆਪਾਂ ਘਟਾਵਾਂਗੇ। ਅੱਛਾ, ਫਿਰ ਤੁਸੀਂ ਖਰਚ ਵਧਾਓਗੇ ਕਿ ਘਟਾਓਗੇ? ਖਰਚਾ ਫਿਰ ਤੁਸੀਂ ਹੱਥ ਕੁੱਟੋਗੇ। ਜੇ ਹੱਥ ਕੁੱਟੋਗੇ ਤਾਂ ਰੁਜ਼ਗਾਰ ਮਰੇਗਾ, ਡਿਵੈਲਪਮੈਂਟ ਘਟੇਗੀ। ਤਾਂ ਕਹਿੰਦੇ ਕਿ ਨਹੀਂ, ਆਪਾਂ ਤੁਹਾਨੂੰ 30% ਐਕਸਟਰਾ ਦੇ ਦਿੰਦੇ ਹਾਂ। ਗੱਲ ਖਤਮ ਹੋ ਗਈ। ਹੁਣ ਜੀ, ਕਿੱਥੋਂ ਅਰੇਂਜਮੈਂਟ ਹੋਏਗਾ ਇਹ ਤਾਂ ਦੇਖਦੇ ਆ। ਇਹ ਤਾਂ ਕਿਉਂਕਿ ਤਜਵੀਜ਼ਾਂ ਹੁੰਦੀਆਂ ਨੇ ਬਜਟ ਦੀਆਂ, ਉਹ ਸਾਹਮਣੇ ਰੱਖ ਦਿੰਦੇ ਨੇ ਦੇਸ਼ ਦੇ। ਫਿਰ ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਅਰਥ ਨੀਤੀ ਤੇ ਰਾਜਨੀਤੀ ਵਾਲੀ ਜਿਹੜੀ ਆਪਾਂ ਗੱਲ ਕਹਿ ਰਹੇ ਹਾਂ ਕਿ ਇਨਫਲੇਸ਼ਨ ਨੂੰ ਇਹਨਾਂ ਨੇ ਨਹੀਂ ਛੂਇਆ, ਜਿਹੜੀ ਕਿ ਪਿਛਲੇ ਸਾਲ ਬਹੁਤ ਜ਼ਿਆਦਾ ਮਾਰ ਕਰ ਗਈ। ਉਹਦੇ ਜੀ, ਬਾਰੇ ਹਾਲੇ ਕੋਈ ਮਤਲਬ ਕਿ ਮੈਂ ਤਾਂ ਜਿੰਨਾ ਕੁ ਇਹ ਖੰਗਾਲਿਆ ਕਿਤੇ ਨਜ਼ਰ ਨਹੀਂ ਆਈ। ਤਾਂ ਇਨਫਲੇਸ਼ਨ ਨੇ ਪਿਛਲੇ ਸਾਲ ਇੱਥੇ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਤਾਂਡਵ ਮਚਾਇਆ ਸੀਗਾ, ਕਿਉਂਕਿ ਜੋ ਸਾਡਾ ਤੈਅ ਟੀਚਾ ਉਹਦੇ ਤੋਂ ਇਨਫਲੇਸ਼ਨ ਜਿਹੜਾ ਅੱਗੇ ਗਿਆ ਸਾਡੇ ਆਲਮੋਸਟ ਕਹਿ ਲਓ ਕਿ 7 ਤੱਕ, ਫਿਰ ਅਬਵ 6 ਤਾਂ ਰਿਹਾ ਹੀ ਰਿਹਾ। ਹੂੰ, ਹੂੰ, ਹੁਣ ਇਹ ਆ ਕਿ ਜੇ ਮਹਿੰਗਾਈ ਵੱਧਦੀ ਆ ਤਾਂ ਫਿਰ ਤੁਹਾਡੀ ਕੰਜ਼ੰਪਸ਼ਨ ਜਿਹੜੀ ਆ ਉਹ ਘਟਦੀ ਆ, ਤਾਂ ਡਿਮਾਂਡ ਤੁਹਾਡੀ ਘੱਟ ਆਉਂਦੀ ਹੈ, ਤੁਹਾਡੀ ਫਿਰ ਮਤਲਬ ਕਿ ਮੈਨੂਫੈਕਚਰਿੰਗ ਵੀ ਘਟ ਜਾਂਦੀ ਹੈ। ਤਾਂ ਇਹ ਦਿੱਕਤਾਂ ਹੁੰਦੀਆਂ ਨੇ। ਸੋ ਲਿਹਾਜ਼ਾ ਇਹਦੇ ਤੇ ਤਾਂ ਬਹੁਤਾ ਨਹੀਂ, ਕਿਉਂਕਿ ਠੀਕ ਹੈ ਸਾਡੀ ਦੂਸਰੀ ਇਨਫਲੇਸ਼ਨ ਜਿਹੜੀ ਆ ਜੀ, ਸੀਪੀਆਈ ਜਿਹਨੂੰ ਕਹਿ ਦਿੰਦੇ ਆ, ਉਹ ਤਾਂ ਬੇਸ਼ੱਕ ਡਾਊਨ ਆਈ ਹੈ, ਪਰ ਸਾਡਾ ਜਿਹੜਾ ਕੋਰ ਇਨਫਲੇਸ਼ਨ ਹੈ ਉਹ ਹਾਲੇ ਵੀ ਬਹੁਤ ਜ਼ਿਆਦਾ ਹੈ। ਕੋਰ ਇਨਫਲੇਸ਼ਨ ਮਾਨੇ ਕਿ ਜਿੱਦਾਂ ਲਾ ਲਓ ਤੇਲ ਕੱਢ ਦਿਓ, ਉਹਦੇ ਚੋਂ ਫੂਡ ਕੱਢ ਦਿਓ, ਤਾਂ ਫਿਰ ਜਿਹੜਾ ਬਚਿਆ ਮਹਿੰਗਾਈ ਦਾ ਇੰਡੈਕਸ ਹੋਏਗਾ ਉਹਨੂੰ ਆਪਾਂ ਕਹਿ ਦਿਆਂਗੇ ਕੋਰ ਇਨਫਲੇਸ਼ਨ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ ਛੱਡ ਦਿੱਤੀ ਗਈ। ਹੁਣ ਦੇਖੋ ਜਿੱਥੇ ਚੰਗੇ ਵੈਸੇ ਤਾਂ ਕੱਲਾ ਤੁਸੀਂ ਦੇਖੋਗੇ ਕੱਲਾ ਕੱਲਾ ਨੁਕਤਾ ਤਾਂ ਬਹੁਤ ਟਾਈਮ ਲੱਗ ਜਾਏਗਾ। ਮੈਂ ਤੁਹਾਨੂੰ ਓਵਰਵਿਊ ਦੇ ਰਿਹਾ ਤਾਂ ਕਿ ਸਮਝ ਲੱਗ ਜਾਏ ਤੁਹਾਨੂੰ ਇੱਥੇ ਬੈਠਿਆਂ ਨੂੰ ਕਿ ਇੰਡੀਆ ਜੀ, ਦਾ ਬਜਟ ਆਇਆ ਕਿੱਦਾਂ, ਤੁਸੀਂ ਆਪ ਹੀ ਹਿਸਾਬ ਲਾ ਲੈਣਾ।
ਹੂੰ। ਤਾਂ ਇਨਫਲੇਸ਼ਨ ਨੂੰ ਬਹੁਤਾ ਨਹੀਂ ਮਤਲਬ ਕਿ ਰੱਖਿਆ ਗਿਆ ਕਿ ਹਾਂ ਬਈ ਜੇ ਕੱਚੇ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ ਕੱਲ ਨੂੰ ਤਾਂ ਉਹਦੇ ਲਈ ਕੀ ਤਿਆਰੀ ਹੈ ਵਗੈਰਾ ਵਗੈਰਾ, ਉਹ ਸਾਰੀਆਂ ਚੀਜ਼ਾਂ ਮਤਲਬ ਕਿ ਹਾਲੇ ਨਹੀਂ ਹੈਗੀਆਂ। ਸਿਰਫ ਤੇ ਸਿਰਫ ਇਹੀ ਹੈ ਕਿ ਅਰਥਨੀਤੀ ਤੇ ਨਾਲ ਰਾਜਨੀਤੀ, ਦੋਏ ਚੀਜ਼ਾਂ ਨਾਲੋਂ ਨਾਲ। ਤਾਂ ਖੈਰ ਫਿਰ ਅਗਲਾ ਕਿ ਐਕਸਪੋਰਟ, ਹੂੰ। ਐਕਸਪੋਰਟ ਤੇ ਇਹਨਾਂ ਨੇ ਕੁਛ ਮਤਲਬ ਕਿ ਜ਼ੋਰ ਦਿੱਤਾ ਹੈ, ਕਿਉਂਕਿ IMF ਦਾ ਅੰਕੜਾ ਆਪਾਂ ਕੱਲ ਦੱਸਿਆ ਸੀਗਾ। ਜੀ। IMF ਨੇ ਕੀ ਕਿਹਾ ਕਿ ਇੰਡੀਆ ਟੌਪਰ, ਹੂੰ। ਚਾਈਨਾ ਬਈ ਇਹ ਦੋਨੇ ਮਤਲਬ ਕਿ ਬੜੀ ਤਗੜੀ ਦਿਖਾਉਣਗੇ ਗਰੋਥ। ਪਰੰਤੂ ਰੌਲਾ ਕੀ ਹੈ ਕਿ ਪੂਰੀ ਦੁਨੀਆ ਦਾ ਜਿਹੜਾ ਗਰੋਥ ਰੇਟ ਉਹਨਾਂ ਨੇ ਕੱਢਿਆ ਸੀਗਾ ਉਹ 2.9 ਆ। ਮਤਲਬ ਕਿ ਸਾਰੀ ਦੁਨੀਆ 'ਚ ਜਿਹੜੀ ਮੰਦੀ ਆ ਉਹ ਰਹੇਗੀ, ਜ਼ਿਆਦਾਤਰ ਦੇਸ਼ਾਂ 'ਚ ਹੋ ਸਕਦਾ ਰਿਸੈਸ਼ਨ ਆ ਜਾਵੇ। ਤਾਂ ਜੀ। ਜਦੋਂ ਗਾਂ ਫਿਰ ਡਿਮਾਂਡ ਘਟ ਜਾਏਗੀ ਤਾਂ ਫਿਰ ਐਕਸਪੋਰਟ ਵੀ ਤੁਹਾਡੇ ਘਟਣਗੇ। ਤਾਂ ਐਕਸਪੋਰਟ ਦਾ ਜਿਹੜਾ ਪਹਿਲਾਂ ਹੀ ਖੱਪਾ ਬਹੁਤ ਜ਼ਿਆਦਾ, ਉਹ ਮੈਂ ਜੇ ਭੁੱਲਾਂ ਨਾ ਤੇ ਦਸੰਬਰ ਦੇ ਵਿੱਚ ਵਿਸ਼ਕ ਪਹੁੰਚਿਆ 32.4 ਬਿਲੀਅਨ ਤੇ, ਪਰੰਤੂ ਉਹ ਨਵੰਬਰ ਦੇ ਮੁਕਾਬਲੇ ਠੀਕ ਹੈ 7.5% ਵੱਧ ਜਾਂਦਾ ਹੈ, ਪਰ ਪਿਛਲੇ ਸਾਲ ਦੇ ਦਸੰਬਰ ਨਾਲ ਜੇ ਕੰਪੇਅਰ ਕਰੋਗੇ ਤਾਂ ਉਹ 12% ਘੱਟ ਹੈ। ਤਾਂ ਇਹ ਹੈ ਕਿ ਐਕਸਪੋਰਟ ਵੀ ਕੋਈ ਮਤਲਬ ਕਿ ਠੋਸ ਨਹੀਂ। ਹਾਂ, ਇਹਨਾਂ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਜਿਹੜੇ ਇੱਥੇ ਹੁੰਦੇ ਆ ਸਾਡੇ ਜਿੱਦਾਂ MSME ਵਾਲੇ, ਹਾਂਜੀ। ਜਿਨ੍ਹਾਂ ਨੂੰ ਆਪਾਂ ਕਹਿ ਲਈਏ ਕਿ ਜਿਹੜੇ ਛੋਟੇ ਉਦਯੋਗ ਆ, ਦਰਮਿਆਨੇ ਉਦਯੋਗ ਜਾਂ ਮਾਈਕਰੋ ਉਦਯੋਗ, ਤਾਂ ਉਹ ਇੰਡਸਟਰੀ ਵਾਸਤੇ ਇਹਨਾਂ ਨੇ ਦਿਲ ਖੋਲ ਕੇ ਪੈਸਾ ਰੱਖ ਦਿੱਤਾ ਹੈ। ਤਕਰੀਬਨ ਮੇਰੇ ਖਿਆਲ ਦੇ ਨਾਲ ਉਹ ਕਈ ਲੱਖ ਕਰੋੜ ਰੁਪਏ 'ਚ ਬਣਦਾ ਹੈ। ਉਹਦੇ ਵਾਸਤੇ ਕੀ ਹੈ ਕਿ ਨਵੇਂ ਸਟਾਰਟਅਪ, ਉਹਦੇ ਲਈ ਜੇ ਤੁਸੀਂ ਲੁਧਿਆਣਾ ਦੇਖੋਗੇ ਤਾਂ ਬੜਾ ਝੂਮ ਉੱਠਿਆ, ਝੂਮ ਬਰਾਬਰ ਝੂਮ, ਹੂੰ। ਉਹ ਬੜਾ ਝੂਮ ਉੱਠਿਆ। ਕਾਰਨ ਇਹੀ ਹੈ ਕਿ ਸਟਾਰਟਅਪ ਲਈ ਪੈਸਾ ਵਾਧੂ, ਉਹ ਕਹਿੰਦੇ ਲੈ ਲਓ, ਜੀ। ਲੋਨ ਵਾਧੂ ਰੱਖ ਦਿੱਤਾ ਉਹਨਾਂ ਨੇ, ਜੀ। ਬੜੀ ਮੋਟੀ ਰਕਮ ਰੱਖੀ ਹੈ, ਜੇ ਮੈਂ ਨਹੀਂ ਭੁੱਲਦਾ ਤਾਂ ਸ਼ਾਇਦ 20 ਲੱਖ ਕਰੋੜ ਰੁਪਇਆ ਹੂੰ, 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 ਜਾਂ ਕੁਝ ਹੋਰ ਵੀ ਹੋ ਸਕਦਾ ਰਕਮ। ਜੀ। ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਮੂੰਹ ਜ਼ਬਾਨੀ ਦੱਸ ਰਿਹਾ, ਮੈਂ ਜੋ ਵੀ ਪੜ੍ਹਿਆ। ਜੀ। ਜੀ। ਤਾਂ ਉਹ ਮਤਲਬ ਕਿ ਐਗਜ਼ੈਕਟ ਫਿਗਰ ਨਾ ਵੀ ਤੁਸੀਂ ਰੱਖੋ ਯਾਰ, ਤਾਂ ਬਹੁਤ ਮੋਟਾ ਪੈਸਾ ਰੱਖ ਦਿੱਤਾ ਹੂੰ। ਤਾਂ ਕਿ ਉਹ ਜਿਹੜੀ ਬੈਕਬੋਨ ਹੈ ਉਹ ਸਲਾਮਤ ਰਹੇ। ਦੂਜੀ ਚੀਜ਼ ਜਿਹੜੀ ਹੈ ਕਿ ਉਦਯੋਗਾਂ ਵਾਸਤੇ ਮਤਲਬ ਕਿ ਜਿੱਦਾਂ ਇੱਕ ਇੰਡੀਆ ਦੇ ਵਿੱਚ ਇਹ ਵੀ ਸੁਜੈਸ਼ਨ ਆ ਰਿਹਾ ਸੀਗਾ ਜੀ। ਕਿ ਤੁਸੀਂ ਅਨਇਕੁਐਲਿਟੀ ਵਾਸਤੇ, ਨਾ ਬਰੋਬਰਤਾ ਵਾਸਤੇ ਕਿ ਵੈਲਥ ਟੈਕਸ ਲਾ ਦਿਓ ਬਹੁਤ ਅਮੀਰ ਬੰਦਿਆਂ ਵਾਸਤੇ। ਉਹ ਵੈਲਥ ਟੈਕਸ ਮਤਲਬ ਕਿ ਨਹੀਂ, ਕੋਈ ਉਹਦੇ ਤੇ ਕੋਈ ਸੁਣਵਾਈ ਨਹੀਂ। ਸੈਕੰਡ ਚੀਜ਼, ਕਾਰਪੋਰੇਟ ਤੇ ਕੋਈ ਵੱਡਾ ਟੈਕਸ ਨਹੀਂ, ਸਗੋਂ ਪਿਛਲੇ ਸਮੇਂ 'ਚ ਦੇਖਿਆ ਤਾਂ ਕਾਰਪੋਰੇਟ ਟੈਕਸ ਘਟ ਗਏ ਸੀਗੇ। ਇਸ ਤੋਂ ਇਲਾਵਾ ਜਿਹੜੇ ਮਤਲਬ ਕਿ ਕਹਿ ਲਓ ਕਿ ਬਹੁਤ ਵੱਡੇ ਵੱਡੇ ਪੈਕੇਜ ਲੈਂਦੇ ਨੇ, ਜਿਨ੍ਹਾਂ ਦੇ 50 ਲੱਖ ਤੋਂ ਸ਼ੁਰੂ ਹੁੰਦੇ ਆ ਜਾਂ ਕਮਾਈ ਹੈ, ਹਾਂਜੀ। ਉਹਨਾਂ ਨੂੰ ਵੀ ਟੈਕਸਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਟੈਕਸ ਤੇ ਸਰਚਾਰਜ ਲੱਗਦੇ ਆ, ਉਹਨਾਂ ਦੀ ਵੀ ਛੋਟ ਹੋ ਗਈ। ਔਰ ਸਭ ਤੋਂ ਵੱਡੀ ਗੱਲ, ਹੁਣ ਮਿਡਲ ਕਲਾਸ ਤੇ ਆ ਜਾਓਗੇ ਤਾਂ ਇਹ ਮਤਲਬ ਕਿ ਉਦਯੋਗ ਨੂੰ ਵੀ ਇਹਨਾਂ ਨੇ ਦੇ ਦਿੱਤਾ। ਸਾਰਾ ਕੁਝ ਓਵਰਵਿਊ ਵੀ ਆਪਾਂ ਲੈ ਲਿਆ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਮਤਲਬ ਕਿਸੇ ਵੱਡੇ ਉਦਯੋਗ ਤੇ ਕੋਈ ਟੈਕਸ ਵਗੈਰਾ ਨਹੀਂ ਲਾਇਆ, ਉਲਟਾ ਸਗੋਂ ਇਹਨਾਂ ਨੇ ਕੁਝ ਹੋਰ ਜਿਹੜੇ ਇਨਸੈਂਟਿਵ ਦਿੰਦੇ ਨੇ ਉਹ ਵੀ ਰੱਖੇ ਨੇ ਹੂੰ। ਆਪਣੀ ਮੈਨੂਫੈਕਚਰਿੰਗ ਵਧਾਉਣ ਵਾਸਤੇ। ਅੱਛਾ, ਅੱਗੇ ਜੇਕਰ ਤੁਸੀਂ ਆਓਗੇ ਤਾਂ ਸਭ ਤੋਂ ਵੱਡਾ ਤੋਹਫਾ ਦਿੱਤਾ ਗਿਆ ਮਿਡਲ ਕਲਾਸ ਨੂੰ, ਜੀ। ਕਿਉਂਕਿ ਅੱਗੇ ਇੱਥੇ ਸਾਰੀਆਂ ਛੂਟਾਂ ਪਾ ਕੇ ਮਤਲਬ ਕਿ 5 ਲੱਖ ਤੱਕ ਇਨਕਮ ਟੈਕਸ 'ਚ ਛੋਟ ਸੀਗੀ, ਉਹ ਹੁਣ ਇਹਨਾਂ ਨੇ ਕਰ ਦਿੱਤੀ ਆ ਤਕਰੀਬਨ ਲਾ ਲਓ 7 ਲੱਖ। ਹੂੰ, ਹੂੰ, 7 ਲੱਖ ਤੱਕ ਕੋਈ ਟੈਕਸ ਨਹੀਂ। ਗਾਂ ਸਲੈਬਾਂ 'ਚ ਚੇਂਜ ਆ ਗਿਆ, ਮਤਲਬ ਕਿ ਜੇ ਤੁਹਾਡੀ 10 ਲੱਖ ਸੈਲਰੀ ਹੈ, 10 ਲੱਖ ਆਮਦਨ ਆ, ਤਾਂ ਤੁਹਾਡਾ ਟੈਕਸ ਕੁੱਲ ਮਿਲਾ ਕੇ 52,000 ਬਣੇਗਾ। ਹੂੰ, ਹੂੰ, ਉਤੋਂ ਗਾਂ ਫਿਰ ਵੱਧਦੇ ਜਾਣਗੇ। ਤਾਂ ਮਤਲਬ ਇਹਦੇ ਤੇ ਲੋਕ ਖੁਸ਼ ਹੋ ਗਏ ਕਿ 7 ਲੱਖ ਦੇ ਦਾਇਰੇ 'ਚ ਜਿਹੜੇ ਆਉਣ ਵਾਲੇ ਆ ਉਹ ਖੁਸ਼ ਨੇ ਕਿ ਯਾਰ ਠੀਕ ਆ। ਔਰ ਜਿਹੜਾ 10 ਲੱਖ ਕਮਾਉਂਦਾ ਉਹਦੇ ਵਾਸਤੇ 50,000 ਰੁਪਇਆ ਕੱਢਣਾ ਟੈਕਸ ਕੋਈ ਔਖਾ ਵੀ ਨਹੀਂ। ਇਹਦੇ ਤੇ ਆਪਾਂ ਅੱਗੇ ਗੱਲ ਕੀਤੀ ਸੀ, ਪਰ ਮੇਰਾ ਫਿਰ ਵੀ ਮੰਨਣਾ ਹੈ ਕਿ 10 ਲੱਖ ਤੱਕ ਸੌਖਾ ਟੈਕਸ ਹੋਣਾ ਚਾਹੀਦਾ। 5-10% ਵੱਧ ਤੋਂ ਵੱਧ ਠੀਕ ਆ, ਉਹ ਵੀ 7 ਲੱਖ ਫ੍ਰੀ ਹੈ, ਉਤਲੇ 3 ਲੱਖ ਨੂੰ ਤੁਸੀਂ ਪੈਸੇ ਲਾ ਲਓ ਕਿ ਹਾਂ ਕਿੰਨੇ ਬਣਦੇ ਆ, 5-10% ਲਾਓ ਤਾਂ ਉੱਤੋਂ ਗਾਂ ਫਿਰ ਚੱਕੀ ਚੱਲੋ ਸਲੈਬ। ਹਾਲਾਂਕਿ ਫਿਰ ਵੀ ਮੈਂ ਕਹਾਂਗਾ ਕਿ ਰਾਹਤ ਹੈ। ਫਿਰ ਅਗਲਾ ਵਰਗ ਇਹਨਾਂ ਨੇ ਜਿਹੜਾ ਕਹਿ ਲਓ ਕਿ ਖੁਸ਼ ਕੀਤਾ, ਉਹ ਔਰਤਾਂ ਵਾਸਤੇ ਇਹਨਾਂ ਨੇ ਸਨਮਾਨ ਪੱਤਰ ਲਿਆਂਦਾ ਕਿ ਤੁਸੀਂ ਬਈ ਲੈ ਲਓ 2 ਲੱਖ ਦਾ ਸਨਮਾਨ ਪੱਤਰ ਹੋਏਗਾ, ਤੁਹਾਨੂੰ 7.5% ਜਿਹੜੀ ਹੈ ਉਹਦੇ ਤੇ ਇੰਟਰਸਟ ਰੇਟ ਮਿਲੇਗੀ। ਹੂੰ, ਹੂੰ।
ਫਿਰ ਇਸ ਤੋਂ ਇਲਾਵਾ ਬਜ਼ੁਰਗਾਂ ਨੂੰ ਵੀ ਰਾਹਤ ਦਿੱਤੀ ਹੈ। ਫਿਰ ਅੱਗੇ ਆ ਜਾਓਗੇ ਤਾਂ ਖੇਤੀ ਵਾਸਤੇ ਵੀ ਇਹਨਾਂ ਨੇ ਖਾਸਾ ਪੈਸਾ ਰੱਖ ਦਿੱਤਾ ਹੈ। ਇਹਦੇ ਵਿੱਚ ਵੀ ਬਹੁਤ ਮੋਟੀ ਰਕਮ ਰੱਖੀ ਗਈ ਹੈ ਜੀ ਕਿ ਕਿਸਾਨਾਂ ਵਾਸਤੇ ਤਕਰੀਬਨ ਇਹਨਾਂ ਨੇ 1.5 ਲੱਖ ਕਰੋੜ ਵਧਾਇਆ। ਸਟਾਰਟਅਪਸ ਦੇ ਲਈ ਅਲੱਗ ਤੋਂ ਫੰਡ ਹੈ। ਇਹਨਾਂ ਨੇ ਕੀ ਕੀਤਾ ਹੈ ਕਿ ਜਿੱਦਾਂ ਬਾਗਬਾਨੀ ਹੈ ਉਹਦੇ ਵਾਸਤੇ ਅਲੱਗ ਤੋਂ 2200 ਕਰੋੜ ਰੁਪਈਆ ਰੱਖਿਆ ਹੈ। ਫਿਰ ਜੇ ਤੁਸੀਂ ਦੇਖੋਗੇ ਤਾਂ ਜੋ ਪਸ਼ੂ ਪਾਲਣ ਆ ਗਿਆ, ਜਿਹਦੇ ਚ ਮੱਛੀ ਪਾਲਣ ਆ ਗਿਆ, ਉਹਦੇ ਹੂੰ ਵਾਸਤੇ ਵੀ ਖਾਸਾ ਵੱਡਾ ਇਹਨਾਂ ਨੇ ਰੱਖਿਆ ਹੈ। ਇਹ ਤਕਰੀਬਨ ਕਹਿ ਲਓ ਕਿ 20 ਲੱਖ ਕਰੋੜ ਹੈ। ਜੀ ਇਹ ਲੋਨ ਜਿਹੜੇ ਸਾਰੇ ਇਧਰ ਖਰਚ ਕਰਨੇ ਨੇ। ਇਸ ਤੋਂ ਇਲਾਵਾ ਸਟਾਰਟਅਪ ਵਾਸਤੇ ਵੀ ਇਹਨਾਂ ਨੇ ਐਲਾਨ ਕੀਤਾ ਕਿ ਜੇ ਕੋਈ ਐਗਰੀਕਲਚਰ ਇੰਡਸਟਰੀ ਦੇ ਵਿੱਚ ਨਵਾਂ ਸਟਾਰਟਅਪ ਦਾ ਮਤਲਬ ਕਹਿੰਦਾ ਨਵਾਂ ਬਿਜ਼ਨਸ, ਤਾਂ ਹੂੰ ਉਹਦੇ ਵਾਸਤੇ ਛੂਟਾਂ ਨੇ। ਬਾਕੀ ਇਹਨਾਂ ਨੇ ਮੋਟੇ ਅਨਾਜ ਵਾਸਤੇ ਕਿਹਾ ਕਿ ਅਸੀਂ ਜੋ ਇੰਸਟੀਚਿਊਟ ਆਫ ਮਿਲਟਸ ਨੇ ਉਹ ਬਣਾਵਾਂਗੇ। ਜੀ ਸੋ ਇਸ ਤਰ੍ਹਾਂ ਖਾਦ ਬੀਜ ਦੀ ਜਾਣਕਾਰੀ ਦੇਣ ਲਈ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਉਹ ਸਾਰਿਆ ਜਾਏਗਾ। ਹੂੰ ਇਸ ਤਰ੍ਹਾਂ ਸਾਰਾ ਕੁਝ ਮਤਲਬ ਕਿ ਖੇਤੀ 'ਚ ਕੋਈ ਵੱਡੀ ਯੋਜਨਾ ਨਹੀਂ ਉਲੀਕੀ, ਪਰ ਫਿਰ ਵੀ ਇਹਨਾਂ ਨੇ ਐਮਐਸਪੀ ਲਈ ਰੱਖਿਆ ਕਿ ਐਮਐਸਪੀ ਮਿਲਦੀ ਰਹੇਗੀ, ਪਰ ਮਿਲੇਗੀ ਉਦਾਂ ਹੀ ਜਿੱਦਾਂ ਖਾਤਿਆਂ 'ਚ ਜਾਂਦੀ ਹੈ। ਸੋ ਕੁੱਲ ਮਿਲਾ ਕੇ ਕਿਸਾਨਾਂ ਨੂੰ ਇਹਨਾਂ ਨੇ ਕਹਿ ਲਓ ਕਿ ਬਹੁਤਾ ਕੁਝ ਨਹੀਂ ਦਿੱਤਾ। ਹਾਂ, ਲੋਨ ਵਗੈਰਾ ਜਿਹੜੇ ਉਹ ਵਧਾ ਦਿੱਤੇ, ਜਿਹਦੇ 'ਚ ਮੱਛੀ ਪਾਲਣ ਵੀ ਆ ਗਿਆ, ਜਿਵੇਂ ਮੈਂ ਤੁਹਾਨੂੰ ਦੱਸਿਆ ਡੇਅਰੀ ਫਾਰਮਿੰਗ ਵੀ ਆ ਗਿਆ। ਤਾਂ ਉਹ ਸਾਰਾ ਕੁਝ ਹੈ ਉਹਦੇ 'ਚ ਖਾਸਾ ਪੈਸਾ ਰੱਖ ਦਿੱਤਾ। ਅਦਰਵਾਈਜ਼ ਕੋਈ ਵੱਡੀ ਇਹਨਾਂ ਨੇ ਮਤਲਬ ਰਾਹਤ ਨਹੀਂ ਦਿੱਤੀ ਜਾਂ ਕੋਈ ਰਿਆਇਤ ਨਹੀਂ ਦਿੱਤੀ, ਜਿਵੇਂ ਕਰਜ਼ਾ ਮਾਫੀ ਵਾਲਾ ਜਾਂ ਕੁਝ ਐਸਾ ਵੈਸਾ ਕੱਖ ਨਹੀਂ ਹੈ। ਤਾਂ ਇਹ ਹੈ ਕੁੱਲ ਮਿਲਾ ਕੇ। ਹਾਲਾਂਕਿ ਕੁਝ ਕਟੌਤੀਆਂ ਵੀ ਨੇ, ਜਿੱਦਾਂ ਲਾ ਲਓ ਕਿ ਜਿਹੜੀ ਪ੍ਰਧਾਨ ਮੰਤਰੀ ਸਿੰਜਾਈ ਯੋਜਨਾ ਉਹਦੇ 'ਚ ਕੱਟ ਹੈ, ਜੀ ਉਹਦੇ 'ਚ ਕੱਟ ਲੱਗਿਆ। ਕੱਟ ਅਲੱਗ ਤੋਂ ਨੇ, ਉਹ ਮਨਰੇਗਾ 'ਚ ਵੀ ਕੱਟ ਲੱਗਿਆ, ਹੋਰ ਵੀ ਕਈ ਸਕੀਮਾਂ 'ਚ ਕੱਟ ਲੱਗਿਆ। ਤਾਂ ਹੈਲਥ 'ਚ ਥੋੜਾ ਵਧਾਇਆ ਇਹਨਾਂ ਨੇ, ਹੂੰ ਸਿੱਖਿਆ 'ਚ ਥੋੜਾ ਵਧਾਇਆ, ਪਰ ਉਹ ਨਾਕਾਫੀ ਹੈ। ਸਿੱਖਿਆ ਦਾ ਜਿਹੜਾ ਬਜਟ ਆ ਉਹ ਗਿਆ ਤਕਰੀਬਨ 1,12,000 ਕਰੋੜ। ਸਿਹਤ ਹੈ ਜਿਹੜਾ ਉਹ ਗਿਆ 99,000 ਕਰੋੜ। ਮਤਲਬ ਕਿ ਥੋੜਾ ਥੋੜਾ ਵਾਧਾ ਹੈ। ਹਾਲਾਂਕਿ ਨੌਜਵਾਨਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਗਿਆ, ਆਦਿਵਾਸੀਆਂ ਲਈ ਸਕੂਲਾਂ ਦਾ ਯਤਨ ਕੀਤਾ ਗਿਆ। ਇਸ ਤਰ੍ਹਾਂ ਮਤਲਬ ਕਿ ਸਾਰੇ ਵਰਗਾਂ ਨੂੰ ਥੋੜਾ 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 ਖੁਸ਼ ਕਰਨ ਦਾ ਯਤਨ ਕੀਤਾ ਗਿਆ। ਜੀ ਪਰ ਇਹ ਨਹੀਂ ਹੈ ਕਿ ਆਪਾਂ ਕਹਿ ਸਕਦੇ ਕਿ ਬਿਲਕੁਲ ਇਹ ਨਖਿੱਧ ਬਜਟ ਹੈ। ਮੇਰੇ ਤੋਂ ਤਾਂ ਏਦਾਂ ਬਈ ਝੂਠ ਨਹੀਂ ਇੱਕ ਸਾਈਡ ਲੈ ਕੇ ਮਾਰਿਆ ਜਾਂਦਾ। ਹੂੰ ਐਵਰੇਜ ਬਜਟ ਕਹਿ ਸਕਦੇ ਹਾਂ ਕਿ ਸਾਰੇ ਵਰਗਾਂ ਨੂੰ ਕੁਛ ਨਾ ਕੁਛ ਦੇਣ ਦਾ ਯਤਨ ਕੀਤਾ ਜਾ ਰਿਹਾ। ਤੇ ਉਹਦੇ ਚੋਂ ਕਿੰਨੇ ਸਫਲ ਹੁੰਦੇ ਉਹ ਤਾਂ ਚਲੋ ਵੋਟਾਂ ਵੇਲੇ ਦੱਸਿਆ ਜਾਏਗਾ। ਤਾਂ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅਰਥਨੀਤੀ ਤੇ ਰਾਜਨੀਤੀ ਨਾਲ ਨਾਲ ਲੈ ਕੇ ਚੱਲੇ ਨੇ। ਹੂੰ ਵੋਟਾਂ ਵਾਲਾ ਵੀ ਕੰਮ ਦੇਖਿਆ ਸਾਰਾ ਕੁਝ। ਵੱਡੇ ਕੋਈ ਮਤਲਬ ਕਿ ਗਿਫਟ ਵੀ ਨਹੀਂ ਦਿੱਤੇ। ਹਾਂ, ਕਟੌਤੀਆਂ ਵੀ ਕੀਤੀਆਂ ਨੇ, ਕੁਝ ਚੀਜ਼ਾਂ ਦੇ ਵਿੱਚ ਰਿਆਇਤਾਂ ਵੀ ਆਈਆਂ ਨੇ। ਜਿੱਦਾਂ ਸਿਗਰਟ ਵਗੈਰਾ ਜਿਹੜਾ ਉਹ ਮਹਿੰਗਾ ਕਰ ਦਿੱਤਾ। ਫਿਰ ਮੋਬਾਈਲ ਵਗੈਰਾ ਜਿਹੜੇ ਨੇ ਉਹ ਸਸਤੇ ਹੋ ਗਏ। ਹੂੰ ਇਸ ਤਰ੍ਹਾਂ ਜੇ ਕੋਈ ਜਿੱਦਾਂ ਚਿਮਨੀਆਂ ਚੁਮਨੀਆਂ ਆਉਂਦੀਆਂ ਨੇ ਬਾਹਰੋਂ, ਆ ਜਿਹੜੀਆਂ ਰਸੋਈਆਂ 'ਚ ਲੱਗਦੀਆਂ, ਇਹ ਮਹਿੰਗੀਆਂ ਹੋ ਗਈਆਂ। ਗੋਲਡ ਮਹਿੰਗਾ ਹੋ ਗਿਆ। ਤਾਂ ਕੁਝ ਚੀਜ਼ਾਂ ਤੇ ਕਹਿ ਲਓ ਮਹਿੰਗਾਈ ਜਿਹੜੀ ਆ ਉਹ ਵਧਾ ਦਿੱਤੀ ਨੇ, ਤੇ ਕੁਝ ਤੇ ਥੋੜੀ ਰਿਆਇਤ ਦੇ ਦਿੱਤੀ ਹੈ। ਜਿਵੇਂ ਮੋਬਾਈਲ ਹੈ, ਟੈਲੀਵਿਜ਼ਨ ਹੈ, ਇਹਨਾਂ ਚੀਜ਼ਾਂ ਤੇ ਥੋੜੀ ਰਿਆਇਤ ਵੀ ਆ ਗਈ। ਜੀ ਜੀ ਬਜਟ ਤੇ ਅਲੱਗ-ਅਲੱਗ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ, ਆਪਣੀਆਂ ਟਿੱਪਣੀਆਂ ਵੀ ਕੀਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਿੰਟੂ ਜੀ ਕਹਿ ਰਹੇ ਨੇ, ਉਹ ਕਹਿੰਦੇ ਕਿ ਜੋ ਪੰਜਾਬ ਨੂੰ ਉਮੀਦ ਸੀ ਉਹ ਨਹੀਂ ਮਿਲਿਆ। ਉਹ ਕਹਿੰਦੇ ਸਰਹੱਦੀ ਜ਼ਿਲ੍ਹਿਆਂ ਦੇ ਲਈ ਇੰਡਸਟਰੀਅਲ ਪਾਰਕ ਦੇ ਲਈ 2500 ਕਰੋੜ ਰੁਪਈਆ ਮੰਗਿਆ ਸੀ, ਨਹੀਂ ਮਿਲਿਆ। ਪਰਾਲੀ ਨਾ ਸਾੜਨ ਦੇ ਲਈ ਕਿਸਾਨਾਂ ਦੀ ਮਦਦ ਲਈ 1125 ਕਰੋੜ ਮੰਗੇ ਸੀ, ਉਹ ਨਹੀਂ ਮਿਲੇ। ਸੰਵੇਦਨਸ਼ੀਲ ਜਿਹੜੇ ਸਰਹੱਦੀ ਇਲਾਕੇ ਆ ਉੱਥੇ ਪੁਲਿਸਿੰਗ ਉੱਤੇ ਖਰਚ ਕਰਨ ਦੇ ਲਈ 1000 ਕਰੋੜ ਰੁਪਈਆ ਮੰਗਿਆ ਸੀ, ਨਹੀਂ ਮਿਲਿਆ। ਅੰਮ੍ਰਿਤਸਰ, ਨਵੀਂ ਦਿੱਲੀ, ਬਠਿੰਡਾ, ਨਵੀਂ ਦਿੱਲੀ ਤੱਕ ਵੰਦੇ ਮਾਤਰਮ ਵੰਦੇ ਭਾਰਤ ਟ੍ਰੇਨ ਮੰਗੀ ਸੀ, ਨਹੀਂ ਮਿਲੀ। ਰਾਜਪੁਰਾ ਚੰਡੀਗੜ੍ਹ ਦੇ ਵਿਚਾਲੇ ਰੇਲਵੇ ਲਿੰਕ ਜਿਹੜਾ ਕਿ ਆਪਾਂ ਅਕਸਰ ਚਰਚਾ ਕਰਦੇ ਰਹਿੰਦੇ ਹਾਂ, ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀਗਾ ਕਿ ਅਸੀਂ ਜ਼ਮੀਨ ਤੁਹਾਨੂੰ ਮੁਹੱਈਆ ਕਰਵਾਵਾਂਗੇ, ਉਹ ਵੀ ਨਹੀਂ ਮਿਲਿਆ। ਹੁਣ ਇਹਦੇ 'ਚੋਂ ਪਰਾਲੀ ਜਿਹੜਾ ਸਾੜਨ ਵਾਲਾ ਮਸਲਾ, ਉਹਦੇ 'ਚ ਤਾਂ ਕੈਪਟਨ ਦੇ ਰਾਜ ਦੇ ਵਿੱਚ ਤੁਹਾਨੂੰ ਪਤਾ ਹੈ ਪੈਸੇ ਆਏ ਵੀ ਸੀ ਕੇਂਦਰ ਵੱਲੋਂ, ਪਰ ਖਰਚੇ ਨਹੀਂ ਗਏ। ਉਸ ਘੁਟਾਲੇ ਦੀ ਵੀ ਜਾਂਚ ਹੋ ਰਹੀ ਹੈ। ਪਰ ਜਿਹੜੇ ਪੰਜਾਬ ਸਰਕਾਰ ਦੇ ਦੂਜੇ ਮੰਤਰੀ ਨੇ ਹਰਪਾਲ ਸਿੰਘ ਚੀਮਾ, ਉਹ ਕਹਿੰਦੇ ਸਾਨੂੰ ਉਮੀਦਾਂ ਬਹੁਤ ਸੀ, ਪਰ ਉਮੀਦਾਂ ਕਿਤੇ ਨਾ ਕਿਤੇ ਸਾਡੀਆਂ ਟੁੱਟੀਆਂ ਵੀ। ਜੀ। ਇਹ ਦੇਖੋ ਕੱਲੇ ਕੱਲੇ ਸਟੇਟ ਨੂੰ ਥੋੜੀ ਨਾ ਇੰਨਾ ਹੂੰ, ਏਦਾਂ ਪੈਸਾ ਦੇਣਗੇ ਹਜ਼ੂਰ। ਜੀ। ਇਹ ਤਾਂ ਸਾਰੇ ਕਹਿਣਗੇ। ਹੂੰ, ਕੱਲੇ ਕੱਲੇ ਸਟੇਟ ਨੂੰ ਥੋੜਾ ਏਦਾਂ ਮਿਲਦਾ ਪੈਸਾ। ਹੂੰ, ਇਹ ਤਾਂ ਉਹ ਗੱਲਾਂ ਕਰਦੇ ਆ। ਠੀਕ ਹੈ, ਸਰਹੱਦੀ ਵਿਕਾਸ ਵਾਸਤੇ ਪੈਕੇਜ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਹੂੰ, ਹੂੰ, ਫਿਰ ਜੇ ਪੁਲਿਸ ਰਿਫਾਰਮਸ ਦੀ ਇਹ ਗੱਲ ਕਰਦੇ ਨੇ, ਤਾਂ ਹੂੰ, ਉਹ ਜਦੋਂ ਵੀ ਹੋਏਗਾ ਇੱਕ ਸਟੇਟ ਦਾ ਥੋੜੀ ਨਾ ਹੋਏਗਾ। ਹੂੰ, ਠੀਕ ਹੈ।
ਪੁਲਿਸ ਦਾ ਆਧੁਨਿਕੀਕਰਨ ਕਰਨਾ ਹਜ਼ੂਰ, ਤੁਸੀਂ ਮੈਨੂੰ ਦੱਸੋ ਕਿ ਇੱਕ ਸਟੇਟ ਦਾ ਥੋੜੀ ਕਰੋਗੇ ਉਹ, ਜੀ। ਫਿਰ ਤਾਂ ਸਾਰੀਆਂ ਸਟੇਟਾਂ ਨੂੰ ਕਹਿਣਗੇ ਕਿ ਇੰਨਾ ਤੁਹਾਨੂੰ ਦਿੰਨੇ ਆ ਸ਼ੇਅਰ ਤੁਸੀਂ ਪਾ ਲਓ ਵਿੱਚ। ਹੂੰ। ਤਾਂ ਗੱਲ ਇਹ ਆ ਕਿ ਹੁਣ ਸਿੱਧਾ ਪੈਕੇਜ ਜਾਂ ਤਾਂ ਪੰਜਾਬ ਨੂੰ ਸਪੈਸ਼ਲ ਸਟੇਟਸ ਦੇ ਕੇ ਫਿਰ ਪੈਕੇਜ ਲਿਆ ਜਾ ਸਕਦਾ ਹੈ। ਹੂੰ। ਗੱਲ ਇਹ ਆ ਕਿ ਤੁਸੀਂ ਹੁਣ ਕੁਝ ਚੀਜ਼ਾਂ ਠੀਕ ਹੈ ਗਿਣਾ ਦਿੱਤੀਆਂ, ਜੀ, ਜੀ। ਪਰ ਇਹਦੇ ਵਿੱਚ ਮੈਨੂੰ ਦੱਸੋ ਕਿ ਜਿਹੜਾ ਰਾਜਪੁਰੇ ਵਾਲਾ ਇਹ ਹੂੰ। ਰੇਲ ਪ੍ਰੋਜੈਕਟ ਅੜਿਆ ਕਾਤੋਂ ਹੂੰ। ਕਿਉਂਕਿ ਜੀ। ਜ਼ਮੀਨ ਐਕਵਾਇਰ ਨਹੀਂ ਕਰਕੇ ਦੇ ਰਹੇ ਜੀ, ਜੀ। ਹੁਣ ਕਹਿੰਦੇ ਅਸੀਂ ਦੇਵਾਂਗੇ ਕਰਕੇ ਆਪਣੀਆਂ। ਐਕਵਾਇਰ। ਗੱਲ ਇਹ ਆ ਜ਼ਮੀਨ ਪੰਜਾਬ 'ਚ ਜ਼ਮੀਨ ਐਕਵਾਇਰ ਕਰਨੀ ਪ੍ਰਵੀਨ ਜੀ ਜੀ, ਜੀ। ਏਦਾਂ ਆ ਜਿੱਦਾਂ ਬਿਨਾਂ ਹੱਥਾਂ ਪੈਰਾਂ ਤੋਂ ਮਾਊਂਟ ਐਵਰੈਸਟ ਚੜ੍ਹਨਾ। ਹੂੰ। ਜ਼ਮੀਨ ਐਕਵਾਇਰ ਛੇਤੀ ਏਦਾਂ ਹੁੰਦੀ ਨਹੀਂ ਹੈ। ਹੁੰਦੀ ਜ਼ਮੀਨ ਨਹੀਂ ਹੈ, ਐਕਵਾਇਰ ਬਿਲਕੁਲ। ਇੱਥੇ ਤਾਂ ਬਹੁਤ ਸਾਰੇ ਪ੍ਰੋਜੈਕਟ ਲੇਟ ਚੱਲ ਰਹੇ ਆ। ਹੂੰ। ਤੁਸੀਂ ਜ਼ਮੀਨ ਐਕਵਾਇਰ ਕਰੋ। ਹੂੰ। ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਤਕਰੀਬਨ ਨੇਪਰੇ ਚੜਾ ਲਿਆ ਸੀ, ਪਰ ਜਦੋਂ ਪੰਜਾਬ ਸਰਕਾਰ ਦਾ ਜਿਹੜਾ ਤੁਸੀਂ ਦੂਰ ਨਾ ਜਾਓ, ਤੁਹਾਡੇ ਪਿੰਡ ਵਾਲੀ ਸੜਕ ਹੈ ਮੁਕਤਸਰ ਵਾਲੀ, ਹਾਂਜੀ। ਅੱਛਾ ਜੀ। ਗਡਕਰੀ ਨੇ ਬਿਆਨ ਦਿੱਤਾ ਹੋਇਆ, ਹੂੰ। ਅੱਛਾ ਉੱਥੇ ਉਹਨੇ ਪੋਲ ਖੋਲੀ ਕਿ ਇਹ ਜੰਗਲਾਤ ਵਾਲੀ ਐਨਓਸੀ ਨਹੀਂ ਦੇਣ ਡਏ ਸਾਨੂੰ। ਹੂੰ। ਜੀ। ਕੀ ਕਰੋਗੇ ਤੁਸੀਂ? ਕੀ ਤਾਂ ਕਰੋਗੇ? ਗੱਲਾਂ ਇਹ ਨੇ ਕਿ ਠੀਕ ਆ, ਕੋਈ ਵੀ ਵਿਰੋਧੀ ਧਿਰ ਕਦੇ ਕਿਸੇ ਬਜਟ ਨੂੰ ਸੁਪਰ ਹਿੱਟ ਨਹੀਂ ਕਹਿੰਦੀ। ਹੂੰ, ਹੂੰ, ਹੂੰ। ਆਪਾਂ ਓਵਰਵਿਊ ਦਿੱਤਾ ਇੰਡੀਆ ਦੇ ਲਿਹਾਜ਼ ਨਾਲ, ਹੂੰ, ਹੂੰ, ਤੁਸੀਂ ਹੂੰ। ਗੱਲ ਕੀਤੀ ਪੰਜਾਬ ਦੇ ਲਿਹਾਜ਼ ਨਾਲ। ਹਾਂਜੀ, ਹਾਂਜੀ, ਬਿਲਕੁਲ। ਪੰਜਾਬ ਦਾ ਤਾਂ 11,000 ਕਰੋੜ ਰੁਪਈਆ ਖੁਦ ਕੇਂਦਰ ਨੇ ਦੇਣਾ। ਦੇਣਾ ਬਿਲਕੁਲ, ਬਿਲਕੁਲ। ਜੀ। ਜਿਹੜੀ ਕੁੱਲ ਦੇਣਦਾਰੀ ਆ, ਚਾਹੇ ਇਨਪੁਟ ਕ੍ਰੈਡਿਟ ਟੈਕਸ ਦਾ ਹੋਵੇ, ਹੂੰ। ਚਾਹੇ ਉਹ ਲਾ ਲਓ ਰੂਰਲ ਡਿਵੈਲਪਮੈਂਟ ਫੰਡ ਦਾ, ਹੂੰ। ਸਾਨੂੰ ਤਾਂ ਸਾਡਾ ਉਹ ਤਾਂ ਦੇਵੇ ਪਹਿਲਾਂ। ਜੀ। ਜਿਹੜਾ ਪੈਕੇਜ ਹੈ, ਪੈਕੇਜ ਤਾਂ ਉਹੀ ਜਾਂ ਤਾਂ ਹੁਣ ਸਾਰੇ ਸਟੇਟਾਂ ਨੂੰ ਅਲੱਗ-ਅਲੱਗ ਤੋਂ ਦੇਈ ਜਾਣ, ਫਿਰ ਹੂੰ। ਆਪਾਂ ਨੂੰ ਵੀ ਮਿਲੇਗਾ, ਜਾਂ ਤਾਂ ਆਪਾਂ ਨੂੰ ਨਾ ਦੇਣ ਦੂਜਿਆਂ ਨੂੰ ਦੇ ਦੇਣ। ਜੇ ਸਪੈਸ਼ਲ ਪੈਕੇਜ ਲੈਣਾ ਜ਼ਰੂਰ ਤਾਂ ਸਟੇਟਸ ਦੇ ਤਹਿਤ ਮਿਲੇਗਾ ਤੁਹਾਨੂੰ, ਜੀ। ਕਿ ਹਾਂ ਬਈ ਬਾਰਡਰ ਏਰੀਆ ਇਹਨਾਂ ਨੂੰ ਸਟੇਟਸ ਦੇ ਕੇ ਇਹ ਬਾਰਡਰ ਏਰੀਆ ਸਰਹੱਦੀ ਏਰੀਆ ਤਾਂ ਇੰਨੀ ਡਿਵੈਲਪਮੈਂਟ ਜ਼ਰੂਰੀ ਹੈ। ਸੋ ਹਮੇਸ਼ਾ ਇਹ ਪੱਤਰ ਲਿਖੇ ਜਾਂਦੇ ਨੇ, ਚਿੱਠੀਆਂ ਲਿਖੀਆਂ ਜਾਂਦੀਆਂ, ਮੰਗ ਕੀਤੀ ਜਾਂਦੀ ਹੈ, ਪਰ ਉਹਨਾਂ ਨੇ ਇੰਨਾ ਜ਼ਰੂਰ ਆ ਕਿ ਥੋੜਾ ਬਹੁਤਾ ਮੈਂ ਸਮਝਦਾ ਕਿ ਜੋ ਕਰ ਸਕਦੇ ਸੀ ਉਹ ਨਹੀਂ ਕੀਤਾ। ਜੀ, ਜੋ ਜੀ। ਸਟੇਟਾਂ ਵਾਸਤੇ ਹੋਰ ਕਰ ਸਕਦੇ ਸੀ ਉਹਨਾਂ ਨੇ ਕੇਂਦਰੀ ਨੀਤੀਆਂ 'ਚ ਹੀ ਲਿਆ ਕੇ ਸਾਰਾ ਕੁਝ ਸਮੇਟਿਆ। ਉਹ ਤੁਹਾਨੂੰ ਪੈਸਾ ਫੜਾ ਕੇ ਗੱਲ ਸੁਣੋ, ਉਹ ਤੁਹਾਡੀ ਬੱਲੇ ਬੱਲੇ ਕਿਉਂ ਕਰਾਉਣਗੇ? ਜੀ। ਉਹ ਲਿਆ ਰਹੇ ਨੇ, ਉਹਨਾਂ ਨੇ ਵਰਗਾਂ ਨੂੰ, ਮੈਂ ਤੁਹਾਨੂੰ ਦੱਸਿਆ ਨਾ ਕਿ ਬਜਟ ਜਿਹੜਾ ਹੈ ਉਹ ਉਹਨਾਂ ਨੇ ਸਾਰੇ ਵਰਗਾਂ ਦੇ ਮੱਦੇ ਨਜ਼ਰ ਬਣਾਇਆ ਹੈ ਕਿ ਅਸੀਂ ਕੱਲ ਨੂੰ 2024 ਦਾ ਵੋਟ ਲੈਣਾ ਹੈ। ਵੋਟ ਮੁਖੀ ਰਾਜਨੀਤੀ ਆ। ਤਾਂ ਇੱਥੇ ਜੇ ਪੰਜਾਬ ਵਾਸਤੇ ਕੋਈ ਪੈਕੇਜ ਵਗੈਰਾ ਲੈਣਾ ਹੈ ਤਾਂ ਉਹਦੇ ਲਈ ਮੈਨੂੰ ਇਹ ਲੱਗਦਾ ਆ ਕਿ ਦੇਖੋ ਉਹ ਤਾਂ ਇੱਕ ਖੁੱਲੇ ਰੂਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸੀ ਸ਼ੇਡ ਹੋਏਗੀ ਕਿ ਫਿਰ ਬੰਗਾਲ ਕਹੇਗਾ ਮੈਨੂੰ ਵੀ ਦਿਓ, ਜਿਹਦੀ ਡਿਮਾਂਡ ਉਹ ਕਰਦਾ। ਇੱਕ ਵਾਰੀ ਉਹ ਲੈ ਵੀ ਗਏ ਸਨ, ਮਮਤਾ ਬੈਨਰਜੀ ਲੈ ਗਏ ਸਨ ਯੂਪੀਏ ਵੇਲੇ, ਤਾਂ ਦੂਸਰੇ ਪਾਸੇ ਫਿਰ ਹੋਰ ਸਟੇਟਾਂ ਵੀ ਮੰਗ ਕਰਨਗੀਆਂ। ਤਾਂ ਗੱਲ ਇਹ ਹੈ ਕਿ ਉਹਦੇ ਲਈ ਸਪੈਸ਼ਲ ਸਟੇਟਸ ਦਾ ਸਾਨੂੰ ਯਾਨੀ ਸਪੈਸ਼ਲ ਦਰਜੇ ਦਾ ਮੈਨੂੰ ਲੱਗਦਾ ਕਿ ਜ਼ਿਆਦਾ ਮੁੱਦਾ ਚੁੱਕਣਾ ਚਾਹੀਦਾ, ਜਿਹਦੇ ਵਿੱਚ ਬਹੁਤ ਸਾਰੀਆਂ ਰਹਿਤਾਂ, ਬਹੁਤ ਸਾਰਾ ਫੰਡ ਆ ਜਾਏਗਾ। ਵੈਸੇ ਇਹਨਾਂ ਨੂੰ ਦੇਣੇ ਚਾਹੀਦੇ ਆ, ਸਟੇਟਾਂ ਨੂੰ ਤਾਂ ਬਹੁਤ ਘੱਟ ਦੇ ਰਿਹਾ, ਪਰ ਸਾਡਾ ਤਾਂ ਆਪਣਾ ਬਕਾਇਆ 11,000 ਕਰੋੜ ਰੁਪਈਆ ਉਹ ਨਹੀਂ ਦੇ ਰਹੀ ਕੇਂਦਰ ਸਰਕਾਰ। ਬਜਟ 'ਚ ਤਾਂ ਉਹਨਾਂ ਸਿਰ ਜਾਂਦਿਆਂ ਦਾ ਦੇਣਾ।